ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 13 ਨਵੰਬਰ 2013 28 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ ਜੀ। ਸਾਡੀ ਪਹਿਲੀ ਈਮੇਲ ਆਈ ਹੈ ਟੋਰਾਂਟੋ ਤੋਂ ਐਡਵੋਕੇਟ ਬਲਜਿੰਦਰ ਸਿੰਘ ਤੁੰਗ ਜੀ ਦੀ। ਇਹ ਕਾਫੀ ਲੰਬੀ ਈਮੇਲ ਹੈ। ਭਾਵੇਂ ਵੀਰ ਜੀ ਤੁੰਗ ਨੇ ਇਹ ਲਿਖਿਆ ਹੈ ਕਿ ਕਾਫੀ ਕੋਸ਼ਿਸ਼ ਕੀਤੀ ਕਿ ਈਮੇਲ ਛੋਟੀ ਹੋਵੇ ਪਰ ਲਿਖੇ ਬਿਨਾ ਮਜ਼ਮੂਨ ਅਧੂਰਾ ਰਹਿ ਜਾਣਾ ਸੀ। ਉਹਨਾਂ ਕਿਹਾ ਹੈ ਕਿ ਸੰਗਤ ਨਾਲ ਸਾਂਝੀ ਨਾ ਵੀ ਹੋਈ ਤਾਂ ਕੋਈ ਗੱਲ ਨਹੀਂ, ਤੁਸੀਂ ਆਪ ਜ਼ਰੂਰ ਪੜ੍ਹ ਲੈਣਾ। ਇਸ ਉੱਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗਾ। ਅਸੀਂ ਵਿਸ਼ੇ ਦੀ ਅਹਿਮੀਅਤ ਅਤੇ ਲਿਖਤ ਵਿਚਲੇ ਵਹਾਅ ਨੂੰ ਧਿਆਨ ਵਿੱਚ ਰੱਖਦਿਆਂ ਬਿਨਾਂ ਐਡਿਟ ਕੀਤਿਆਂ ਇਸ ਸਾਰੀ ਈਮੇਲ ਨੂੰ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇਸ ਈਮੇਲ ਦਾ ਸਿਰਲੇਖ ਹੈ ਸਿੱਖਾਂ ਦੀ ਤਾਕਤ ਦਾ ਰਾਜ ਅਤੇ ਨਿਖਾਰ ਦਾ ਕਾਰਨ। ਜੀ ਵੀਰ ਜੀ ਲਿਖਦੇ ਹਨ, ਸਤਿ ਸ਼੍ਰੀ ਅਕਾਲ ਅਤੇ ਗੁਰੂ ਫਤਿਹ ਪ੍ਰਵਾਨ ਕਰੋ ਜੀ। ਲਿਖਦੇ ਹਨ, ਸਾਨੂੰ ਸਾਡੇ ਟੀਚੇ ਦੀ ਪ੍ਰਾਪਤੀ ਕਿਉਂ ਨਹੀਂ ਹੋ ਰਹੀ? ਕੀ ਸਾਡੇ ਲਈ ਹਥਿਆਰਾਂ ਦੀ ਜੰਗ ਜਾਇਜ਼ ਹੈ? ਅਗਰ ਵੇਖਿਆ ਜਾਵੇ ਤਾਂ ਹਥਿਆਰਾਂ ਦੀ ਲੜਾਈ ਹਮੇਸ਼ਾ ਬਰਾਬਰ ਦੀਆਂ ਤਾਕਤਾਂ ਵਿੱਚ ਕਾਮਯਾਬ ਹੁੰਦੀ ਹੈ। ਜਿੱਥੇ ਜਿੱਤ ਜਾਂ ਹਾਰ ਵਾਰ ਨਾਲ ਨਿਸ਼ਚਿਤ ਕਰ ਲਈ ਜਾਂਦੀ ਹੈ, ਜਦੋਂ ਵੀ ਦੋ ਤਾਕਤਾਂ ਦੇ ਵਿੱਚ ਅਸਾਧਾਰਨ ਫਰਕ ਹੋਵੇ ਉੱਥੇ ਹਥਿਆਰਾਂ ਦੀ ਲੜਾਈ ਕਾਮਯਾਬ ਨਹੀਂ ਹੁੰਦੀ। ਇਸ ਸਥਿਤੀ ਵਿੱਚ ਹਥਿਆਰਾਂ ਦੀ ਵਰਤੋਂ ਵੱਡੀ ਤਾਕਤ ਨੂੰ ਛੋਟੀ ਤਾਕਤ ਨੂੰ ਜੜੋਂ ਖਤਮ ਕਰਨ ਦਾ ਬਹਾਨਾ ਦੇ ਦਿੰਦੀ ਹੈ। ਇਤਿਹਾਸ ਅਤੇ ਮੌਜੂਦਾ ਸਮੇਂ ਵਿੱਚ ਇਸ ਤਰ੍ਹਾਂ ਦੇ ਬਹੁਤ ਉਦਾਹਰਨ ਮਿਲ ਜਾਂਦੇ ਹਨ। ਪੰਜਾਬ ਦੇ ਕਾਲੇ ਦੌਰ ਵਿੱਚ ਵੀ ਇਸੇ ਤਰ੍ਹਾਂ ਹੋਇਆ। ਅਗਰ ਇਹ ਗੱਲ ਵਿਚਾਰੀ ਜਾਵੇ ਕਿ ਅਗਰ ਸੰਤ ਜਰਨੈਲ ਸਿੰਘ ਨੇ ਹਥਿਆਰ ਚੁੱਕਣ ਦੀ ਬਜਾਏ ਵਿਚਾਰਧਾਰਾ ਦੀ ਲੜਾਈ ਵਾਲਾ ਰਸਤਾ ਅੱਗੇ ਵਧਾਇਆ ਹੁੰਦਾ, ਜਿਸ ਵਿੱਚ ਉਹ ਬਹੁਤ ਤਾਕਤਵਰ ਸਨ, ਉਹਨਾਂ ਦੀ ਤਾਕਤ ਵਿੱਚ 1 ਲੱਖ ਗੁਣਾ ਵਾਧਾ ਹੁੰਦਾ। ਲੱਖਾਂ ਹੋਰ ਲੋਕ ਸ਼ਾਮਿਲ ਹੁੰਦੇ, ਉਹ ਲੋਕ ਵੀ ਜੋ ਹਥਿਆਰ ਚੁੱਕਣ ਦਾ ਹੌਸਲਾ ਨਹੀਂ ਕਰ ਸਕਦੇ। ਹਥਿਆਰਾਂ ਦੀ ਗੈਰ ਹਾਜ਼ਰੀ ਵੱਡੀ ਤਾਕਤ ਨੂੰ ਹਮੇਸ਼ਾ ਵਿਕਲਾਂਗ ਬਣਾ ਦਿੰਦੀ ਹੈ ਅਤੇ ਛੋਟੀ ਤਾਕਤ ਦੇ ਪੱਖ ਵਿੱਚ ਕੰਮ ਕਰਦੀ ਹੈ। ਸ਼ਾਇਦ ਅੱਜ ਦੇ ਸਮੇਂ ਅਸੀਂ ਆਪਣੀ ਲੜਾਈ ਦੇ ਇਸ ਪੱਖ ਨੂੰ ਹਾਲੇ ਤੱਕ ਪਛਾਣਿਆ ਨਹੀਂ। ਸਿੱਖਾਂ ਵਿੱਚ ਹਥਿਆਰ ਦੀ ਵਰਤੋਂ ਕਦੋਂ ਪ੍ਰਵਾਨ ਹੈ ਅਤੇ ਕੌਣ ਕਰ ਸਕਦਾ ਹੈ, ਉਸ ਲਈ ਵੀ ਇੱਕ ਸ਼ਰਤ ਹੈ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਐਡਵੋਕੇਟ ਬਲਜਿੰਦਰ ਸਿੰਘ ਤੁੰਗ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਈਮੇਲ ਵੀ ਸਾਨੂੰ ਲਗਭਗ 3 ਹਫ਼ਤੇ ਪਹਿਲਾਂ ਦੀ ਆਈ ਹੋਈ ਹੈ ਜੀ। ਬੇਸ਼ੱਕ ਉਹਨਾਂ ਨੇ ਸਾਨੂੰ ਇਹ ਹੱਕ ਦਿੱਤਾ ਸੀ ਕਿ ਅਸੀਂ ਇਹਨੂੰ ਆਪਣੇ ਤੌਰ 'ਤੇ ਹੀ ਪੜ੍ਹ ਲਈਏ ਔਰ ਇਸ ਵਿਚਲੇ ਭਾਵਾਂ ਨੂੰ ਸਾਂਝੇ ਕਰ ਲਈਏ ਸੰਗਤਾਂ ਦੇ ਨਾਲ ਜੀ। ਪਰ ਜਿੰਨੀ ਵਾਰ ਵੀ ਮੈਂ ਇਹਨੂੰ ਪੜ੍ਹਿਆ ਮੈਨੂੰ ਲੱਗਾ ਵੀ ਇਹ ਬੇਇਨਸਾਫੀ ਹੋਏਗੀ ਜੇ ਅਸੀਂ ਇਸ ਸਾਰੀ ਈਮੇਲ ਨੂੰ ਸਮੁੱਚੇ ਤੌਰ 'ਤੇ ਇਨ ਟੋਟੋ ਨਹੀਂ ਪੜ੍ਹਦੇ ਜੀ, ਕਿਉਂਕਿ ਉਹਨਾਂ ਦੇ ਵਿਚਾਰਾਂ ਦਾ ਫਲੋ ਔਰ ਜਿਹਦੇ 'ਚ ਗੁਰਮਤਿ ਸਿਧਾਂਤ ਦੀਆਂ ਬੜੀਆਂ ਡੂੰਘੀਆਂ ਰਮਜ਼ਾਂ ਨੇ ਜੀ। ਬੇਸ਼ੱਕ ਸਾਨੂੰ ਸਮਾਂ ਲੱਗੇਗਾ ਅੱਜ ਇਸ ਸਾਰੇ ਨੂੰ ਪੜ੍ਹਦਿਆਂ ਵੀ ਔਰ ਇਸ 'ਤੇ ਵਿਚਾਰ ਕਰਦਿਆਂ ਵੀ ਜੀ, ਪਰ ਮੈਂ ਸਮਝਦਾ ਵੀ ਇਹ ਸਾਰਾ ਪੜ੍ਹਿਆ ਜਾਣਾ ਵਰਥ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਕੀਮਤੀ ਗੱਲਾਂ ਨੇ ਜੀ। ਭਾਈ ਸਾਹਿਬ ਨੇ ਸ਼ੁਰੂਆਤ ਜਾਂ ਉਹਨਾਂ ਦੀ ਈਮੇਲ ਦਾ ਹੀ ਜਿਹੜਾ ਸਿਰਲੇਖ ਹੈ ਉਹ ਹੈ ਸਿੱਖਾਂ ਦੀ ਤਾਕਤ ਦਾ ਰਾਜ ਤੇ ਨਿਗਾਰ ਦਾ ਕਾਰਨ ਜੀ। ਸੋ ਇਹ ਉਹਨਾਂ ਦਾ ਇੱਕ ਸਿੱਖ ਨੁਕਤਾ ਨਿਗਾਹ ਤੋਂ ਉਹਨਾਂ ਦਾ ਐਨਾਲਿਸਿਸ ਹੈ, ਉਹਨਾਂ ਦੀ ਪੜਚੋਲ ਹੈ ਜੀ ਕਿ ਅਸੀਂ ਜਦੋਂ ਰਾਜ ਲੈਂਦੇ ਹਾਂ ਜਾਂ ਲਿਆ ਤੇ ਸਾਡੀ ਕੀ ਸਟਰੋਂਗ ਗੱਲ ਹੁੰਦੀ ਹੈ, ਸਾਡੀ ਤਾਕਤ ਕਿੱਥੋਂ ਬਣਦੀ ਹੈ। ਤੇ ਜਦੋਂ ਅਸੀਂ ਨਿਗਾਰ 'ਚ ਜਾਂਦੇ ਹਾਂ ਜਿਵੇਂ ਕਿ ਅੱਜ ਅਸੀਂ ਕੌਮ ਜਿਹੜੀ ਹੈ ਨਿਗਰੀ ਹੋਈ ਹੈ ਤੇ ਉਹਦੇ ਕਾਰਨ ਕੀ ਨੇ ਜੀ। ਸੋ ਵੈਸੇ ਤਾਂ ਜਿਹੜੇ ਤੁਹਾਡੇ ਰਾਈਜ਼ ਦੇ ਕਾਰਨ ਹੁੰਦੇ ਨੇ ਉਹਨਾਂ ਦੀ ਐਬਸੈਂਸ ਹੀ ਨਿਗਾਰ ਦਾ ਕਾਰਨ ਵੀ ਹੁੰਦਾ ਜੀ। ਅਜੋਕੇ ਕੌਨਟੈਕਸਟ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਹੀ ਗੱਲ ਇੱਥੋਂ ਸ਼ੁਰੂ ਕੀਤੀ ਕਿ ਸਾਨੂੰ ਟੀਚੇ ਦੀ ਪ੍ਰਾਪਤੀ ਕਿਉਂ ਨਹੀਂ ਹੈ ਜੀ। ਔਰ ਜ਼ਾਹਰ ਹੈ ਟੀਚੇ ਦੀ ਪ੍ਰਾਪਤੀ ਤੋਂ ਮਤਲਬ ਖਾਲਿਸਤਾਨ ਦੀ ਪ੍ਰਾਪਤੀ ਹੈ, ਆਪਣੇ ਘਰ ਦੀ ਪ੍ਰਾਪਤੀ ਹੈ ਜੀ। ਫਿਰ ਉਹ ਇੱਕਦਮ ਸਿੱਧੇ ਹੀ ਹਥਿਆਰਾਂ ਦੀ ਲੜਾਈ ਦੀ ਜਿਹੜੀ ਸਥਿਤੀ ਹੈ ਉਸ ਦੇ ਉੱਤੇ ਆਏ। ਹਾਲਾਂਕਿ ਉਹਨਾਂ ਨੇ ਜਦੋਂ ਆਪਣੀ ਈਮੇਲ ਦੇ ਅੱਗੇ ਜਾ ਕੇ ਸੰਤ ਪਿੰਡਰਾਂ ਵਾਲਿਆਂ ਨੂੰ ਜਿਹੜਾ ਉਸ ਕੈਟਾਗਰੀ ਦੇ ਵਿੱਚ ਲੈ ਆਂਦਾ ਜਿੱਥੇ ਕਿ ਉਹ ਅਧਿਆਤਮਕ ਤੌਰ 'ਤੇ ਉਸ ਸਟੇਜ 'ਤੇ ਪਹੁੰਚ ਚੁੱਕੇ ਸੀ ਕਿ ਜਿੱਥੇ ਉਹ ਹਥਿਆਰ ਚੁੱਕ ਸਕਦੇ ਸੀ ਇਹਨਾਂ ਦੇ ਮੁਤਾਬਕ ਜੀ। ਔਰ ਉਹਨਾਂ ਦਾ ਹਥਿਆਰ ਚੁੱਕਣਾ ਉਹਨਾਂ ਨੂੰ ਕੋਈ ਜੀਵ ਹੱਤਿਆ ਨਹੀਂ ਸੀ ਲਾਉਂਦਾ ਕਿਉਂਕਿ ਉਸ ਅਵਸਥਾ 'ਤੇ ਆ ਗਏ ਸੀ। ਸੋ
ਉਹਨਾਂ ਨੂੰ ਤਾਂ ਉਹਨਾਂ ਨੇ ਜਸਟੀਫਾਈ ਕੀਤਾ ਹੈ। ਪਰ ਸ਼ੁਰੂ ਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਕੇਸ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਉਹ ਇਵੇਂ ਹੈ ਕਿ ਜਿਵੇਂ ਹਥਿਆਰਾਂ ਦੀ ਲੜਾਈ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਦੇ ਸੀ, ਨਾ ਹੀ ਅਸੀਂ ਹੋ ਸਕਾਂਗੇ ਜੀ। ਔਰ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਵੱਡੀ ਤਾਕਤ ਹੈ ਉਹ ਛੋਟੀ ਨੂੰ ਤਬਾਹ ਕਰ ਦਿੰਦੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਚਾਰੇ ਪਾਸੇ ਇਸ ਦੇ ਸਬੂਤ ਨੇ ਜੀ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜੇ ਸੰਤ ਭਿੰਡਰਾਂ ਵਾਲੇ ਹਥਿਆਰਾਂ ਦੀ ਥਾਂ ਵਿਚਾਰਾਂ ਦਾ ਰਸਤਾ ਅਪਣਾਉਂਦੇ ਔਰ ਉਸ ਨੂੰ ਪਹਿਲ ਦਿੰਦੇ ਤਾਂ ਫਿਰ ਸ਼ਾਇਦ ਲੱਖਾਂ ਜਿਹੜੇ ਨੇ ਉਹਨਾਂ ਦੇ ਹੋਰ ਵੀ ਸਮਰਥਕ ਹੁੰਦੇ, ਜਿਹੜੇ ਹਥਿਆਰ ਨਹੀਂ ਵੀ ਚੁੱਕ ਸਕਦੇ ਜਾਂ ਨਹੀਂ ਚੁੱਕ ਸਕੇ ਉਹ ਵੀ ਉਹਨਾਂ ਦੇ ਨਾਲ ਹੁੰਦੇ ਜੀ। ਦੇਖੋ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਵਿਦ ਡਿਊ ਰਿਸਪੈਕਟ, ਮੈਂ ਇਹ ਸਮਝਦਾ ਵੀ ਇਹ ਜਿਹੜਾ ਕਨਕਲੂਜਨ ਹੈ ਜਾਂ ਇਹ ਐਨਾਲਿਸਿਸ ਦੇ ਲਈ ਤਾਂ ਠੀਕ ਹੈ, ਇੱਕ ਹਾਈਪੋਥੇਸਿਸ ਹੈ ਵੀ ਇਵੇਂ ਹੋ ਸਕਦਾ ਹੈ ਜੀ। ਪਰ ਜੇ ਅਸੀਂ ਈਵਨ ਦੁਨੀਆ ਦੇ ਦੂਸਰੇ ਸੰਘਰਸ਼ਾਂ ਦੀ ਗੱਲ ਕਰਾਂਗੇ ਫਿਰ ਵੀ, ਕਿਉਂਕਿ ਹਰ ਗੁਰਿਲਾ ਲੜਾਈ ਦਾ ਜਾਂ ਆਜ਼ਾਦੀ ਦੀ ਜਾਂ ਕਿਸੇ ਵੀ ਕਬੀਲੇ ਜਾਂ ਦੇਸ਼ ਦੀ ਲੜਾਈ ਦੇ ਆਪਣੇ ਫੈਕਟਰ ਨੇ, ਅੱਡ-ਅੱਡ ਫੈਕਟਰ ਨੇ ਜੀ। ਹਰ ਥਾਂ ਦਾ ਜੋਗਰਾਫੀਆ ਵੱਖਰਾ ਹੈ, ਹਰ ਥਾਂ ਦੇ ਲੋਕਾਂ ਦਾ ਕਰੈਕਟਰ ਵੱਖਰਾ ਹੈ ਔਰ ਦੁਸ਼ਮਣ ਕਿਸ ਕਿਸਮ ਦੇ ਹਥਿਆਰ ਇਸਤੇਮਾਲ ਕਰਦਾ ਹੈ, ਦੁਸ਼ਮਣ ਦੀ ਵੀ ਜਿਹੜੀ ਹੈ ਉਹ ਅਲੱਗ-ਅਲੱਗ ਉਸ ਦਾ ਖਮੀਰ ਹੈ ਜੀ। ਸੋ ਇਸ ਲਈ ਜਦੋਂ ਜਿਹੜੇ ਲੋਕਾਂ ਨੇ ਅੱਜ ਦੇ ਸਮੇਂ 'ਚ ਵੀ ਮਾਡਰਨ ਵਾਰਫੇਅਰ 'ਚ ਵੀ ਗੁਰਿਲਾ ਲੜਾਈ ਦੇ ਉੱਤੇ ਲਿਖਿਆ, ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਇਹ ਕੁਝ ਐਲੀਮੈਂਟ ਨੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਇੱਕ ਲੜਾਈ ਦੇ ਦੂਸਰੇ ਦੇ ਨਾਲ ਮਿਲਦੇ ਨੇ, ਪਰ ਕੁੱਲ ਮਿਲਾ ਕੇ ਕਦੇ ਨਹੀਂ ਹੁੰਦਾ ਕਿ ਇੱਕੋ ਹੀ ਲੜਾਈ ਦੇ ਜਿਹੜੇ ਸਾਰੇ ਹੀ ਤੱਤ ਨੇ ਉਹ ਕਿਸੇ ਦੂਜੀ ਥਾਂ ਤੇ ਐਪਲੀਕੇਬਲ ਹੋਣ। ਇਸ ਲਈ ਹਰ ਗੁਰਿਲਾ ਲੜਾਈ ਵੀ ਜਿਹੜੀ ਹੈ ਦੂਸਰੇ ਨਾਲੋਂ ਵੱਖਰੀ ਹੈ ਜੀ। ਜਿਹੜੀ ਸਮਾਨ ਹਥਿਆਰਾਂ ਦੀ ਲੜਾਈ ਹੁੰਦੀ ਹੈ ਜਿਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਉਹ ਤਾਂ ਦੋ ਐਸਟੈਬਲਿਸ਼ਡ ਕੰਟਰੀਜ਼ ਦੇ ਵਿਚਕਾਰ ਹੋ ਸਕਦੀ ਹੈ, ਜਿਵੇਂ ਵਰਲਡ ਵਾਰਸ ਦੇ ਵਿੱਚ ਹੋਇਆ, ਇੱਕ ਪਾਸੇ ਇੰਗਲੈਂਡ ਹੈ ਉਸ ਦੇ ਨਾਲ ਅਮਰੀਕਾ ਰਲ ਗਿਆ, ਉਹਨਾਂ ਦੇ ਨਾਲ ਦੂਜੇ ਹੋਰ ਦੇਸ਼ ਰਲ ਗਏ, ਫਰਾਂਸ ਰਲ ਗਿਆ ਜੀ। ਦੂਜੇ ਪਾਸੇ ਜਰਮਨ ਹੈ, ਜਾਪਾਨ ਹੈ, ਪਹਿਲੇ ਵਰਲਡ ਵਾਰ ਵੇਲੇ ਉਹਨਾਂ ਨਾਲ ਟਰਕੀ ਸੀ, ਫਿਰ ਇਟਲੀ ਵੀ ਰਲਿਆ ਦੂਸਰੇ ਵਰਲਡ ਵਾਰ ਵੇਲੇ। ਸੋ ਵੈਦਰ ਹਥਿਆਰ ਸਮਾਨ ਨੇ ਕਿ ਨਹੀਂ ਉਹ ਠੀਕ ਹੈ ਵੀ ਉਸ ਕਿਸਮ ਦੀ ਮੈਟਰਸ ਦੇ ਵਿੱਚ ਇਕੱਲੇ ਹਥਿਆਰਾਂ ਦੀ ਗੱਲ ਨਹੀਂ ਹੁੰਦੀ, ਮੈਨ ਪਾਵਰ ਜਿਹਨੂੰ ਅਸੀਂ ਰਿਸੋਰਸਿਸ ਕਹਿੰਦੇ ਜੀ। ਪਰ ਕਈ ਵਾਰੀ ਜੇ ਰਿਸੋਰਸਿਸ ਵੀ ਆਲਮੋਸਟ ਇਕੁਅਲ ਜੇ ਹੋਣ, ਜਿਵੇਂ ਸੈਕੰਡ ਵਰਲਡ ਵਾਰ ਵੇਲੇ ਅਸੀਂ ਦੇਖਦੇ ਹਾਂ ਕਿ ਜਰਮਨ ਜਿਹੜੇ ਨੇ ਉਹ ਅੱਗੇ ਵੱਧ ਕੇ ਮਾਸਕੋ ਤੱਕ ਪਹੁੰਚ ਗਏ ਜੀ। ਇਧਰੋਂ ਜਾਪਾਨੀ ਜਿਹੜੇ ਨੇ ਉਹ ਪੂਰਾ ਪਿੱਛੋਂ ਦੀ ਜਾ ਕੇ ਉਹਨਾਂ ਨੇ ਸਿੰਗਾਪੁਰ ਵੀ ਕੰਟਰੋਲ ਕਰ ਲਿਆ, ਬਰਮਾ ਲੈ ਲਿਆ, ਕਾਲਾ ਪਾਣੀ ਲੈ ਲਿਆ, ਉਹ ਬਿਲਕੁਲ ਭਾਰਤ ਦੇ ਬਰੂਹਾਂ ਦੇ ਉੱਤੇ ਦਸਤਕ ਦੇ ਰਹੇ ਸੀ ਜੀ। ਲੇਕਿਨ ਔਰ ਬੇਸ਼ੱਕ ਅਮਰੀਕਾ ਨੇ ਵੀ ਕਰੋੜਾਂ ਲੋਕ ਝੋਕੇ ਆਪਣੇ ਸ਼ੋਲਜਰ ਉਸ ਲੜਾਈ ਦੇ ਵਿੱਚ, ਰਸ਼ੀਆ ਨੇ ਵੀ ਝੋਕੇ, ਮੈਨ ਪਾਵਰ ਵੀ ਬਰਾਬਰ ਜਿਹੀ ਸੀ, ਹਥਿਆਰ ਵੀ ਦੋਨਾਂ ਦੇ ਕੋਲ, ਕਿਸੇ ਦੇ ਕੋਲ ਜੇ ਕਿਸੇ ਦਾ ਟੈਂਕਾਂ 'ਚ ਐਡਵਾਂਟੇਜ ਹੈ ਤੇ ਕਿਸੇ ਨੂੰ ਜਹਾਜ਼ਾਂ 'ਚ ਉਹਦਾ ਐਡਵਾਂਟੇਜ ਸੀ ਜੀ। ਪਰ ਅਲਟੀਮੇਟਲੀ ਜਿਹੜੀ ਵਾਰ ਟਰਨ ਅਰਾਊਂਡ ਕੀਤੀ ਉਹ ਵਧੀਆ ਹਥਿਆਰ ਨੇ ਕੀਤੀ ਕਿ ਜਿਹੜਾ ਨਿਊਕਲੀਅਰ ਐਟਮ ਬੰਬ ਹੈ ਅਮਰੀਕਾ ਦੇ ਕੋਲ ਸੀ, ਜਰਮਨ ਜਾਪਾਨ ਦੇ ਕੋਲ ਨਹੀਂ ਸੀ। ਸੋ ਇਵੈਂਚੁਅਲੀ ਜਦੋਂ ਹੀਰੋਸ਼ੀਮਾ ਨਾਗਾਸਾਕੀ ਟਾਰਗੇਟ ਕਰ ਲਏ ਅਮਰੀਕਾ ਨੇ, ਮੈਸੇਜ ਮਿਲ ਗਿਆ ਜਾਪਾਨੀਆਂ ਨੂੰ, ਜਰਮਨਾਂ ਨੇ ਵੈਸੇ ਵੀ ਮਾਰ ਖਾ ਲਈ ਸੀ ਮਾਸਕੋ 'ਚ ਪਹੁੰਚ ਕੇ ਜੀ। ਸੋ ਉਹਨਾਂ ਨੂੰ ਲੱਗ ਗਿਆ ਵੀ ਹੁਣ ਹਥਿਆਰ ਸੁੱਟਣੇ ਪੈਣੇ ਨੇ। ਸੋ ਇਹ ਜਿਹੜਾ ਫਾਰਮੂਲਾ ਹੈ ਕਿ ਜਿਹੜੀ ਹਥਿਆਰਾਂ ਦੀ ਲੜਾਈ ਹੈ ਬਰਾਬਰ ਦੀਆਂ ਧਿਰਾਂ 'ਚ ਹੁੰਦੀ ਹੈ, ਇਹ ਦੇਸ਼ਾਂ ਦੀ ਲੜਾਈ, ਐਸਟੈਬਲਿਸ਼ਡ ਆਰਮੀਜ਼ ਦੀ ਲੜਾਈ ਦੇ ਵਿੱਚ ਤਾਂ ਠੀਕ ਹੈ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਜਿਹੜੀਆਂ ਆਜ਼ਾਦੀ ਦੀਆਂ ਲੜਾਈਆਂ ਨੇ ਉਹ ਤਾਂ ਗੁਰਿਲਾ ਲੜਾਈਆਂ ਨੇ। ਗੁਰਿਲੇ ਤਾਂ ਕਦੇ ਵੀ ਨਾ ਗਿਣਤੀ ਦੇ ਵਿੱਚ, ਨਾ ਹਥਿਆਰਾਂ ਦੇ ਵਿੱਚ, ਨਾ ਰਿਸੋਰਸਿਸ ਦੇ ਵਿੱਚ ਉਹ ਮੁਕਾਬਲਾ ਕਰ ਹੀ ਨਹੀਂ ਸਕਦੇ। ਉਹ ਤਾਂ ਬੜੇ ਮਿਨਿਸਕਿਊਲ ਹੁੰਦੇ ਨੇ, ਬੜੀ ਥੋੜੀ ਗਿਣਤੀ ਹੁੰਦੀ ਹੈ ਜੀ। ਔਰ ਜੇ ਅਸੀਂ ਉਹਨੂੰ ਬਾਕੀ ਸੰਘਰਸ਼ 'ਚ ਨਾ ਵੀ ਜਾਈਏ ਕਿ ਵੀ ਕਿਊਬਾ 'ਚ ਕੀ ਹੋਇਆ ਜਾਂ ਚੀ ਗੁਵੇਰਾ ਨੇ ਕੀ ਕੀਤਾ ਜਾਂ ਆਇਰਿਸ਼ ਗੁਰਿਲਿਆਂ ਨੇ ਕੀ ਕੀਤਾ ਜਾਂ ਅਸੀਂ ਆਪਣੀ ਕੰਟੈਕਸਟ ਦੇਖੀਏ, ਸਿੱਖਾਂ ਦੇ ਔਰ 18ਵੀਂ ਸਦੀ ਦਾ ਆਪਣਾ ਇਤਿਹਾਸ ਦੇਖੀਏ, ਸੋ ਉਹਦੇ 'ਚ ਸਾਡੀ ਕਿੰਨੀ ਕੁ ਗਿਣਤੀ ਸੀ ਜੀ, ਕਿੰਨਾ ਕੁ ਨੰਬਰ ਸੀ, ਕਿੰਨੇ ਕੁ ਸਾਡੇ ਕੋਲ ਹਥਿਆਰ ਸੀ। ਨਾ ਅਸੀਂ ਮੁਗਲਾਂ ਦਾ ਕੋਈ ਜਿਹੜਾ ਉਹਨਾਂ ਦੇ ਦਾ ਮੈਚ ਸੀ, ਨਾ ਅਸੀਂ ਅਬਦਾਲੀ ਜਾਂ ਅਫਗਾਨਾਂ ਦਾ ਕੋਈ ਮੈਚ ਸੀ, ਪਰ ਅਸੀਂ ਇੱਕੋ ਵੇਲੇ ਦੋਨੋਂ ਫੋਰਸਿਸ ਨੂੰ ਹਰਾਇਆ, ਮੁਗਲਾਂ ਨੂੰ ਵੀ ਹਰਾਇਆ, ਅਫਗਾਨਾਂ ਨੂੰ ਵੀ ਹਰਾਇਆ ਜੀ। ਔਰ ਉਹਦੇ 'ਚ ਜ਼ਾਹਰ ਹੈ ਕਿ ਸਾਡੀ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਜੰਗੀ ਟੈਕਨੀਕਸ ਨੇ, ਲੜਾਈ ਦੇ 2.5 ਫੱਟ ਔਰ ਸਰਟਨਲੀ ਜਿਹੜੀ ਗੱਲ ਉਹਨਾਂ ਨੇ ਕਰੈਕਟਰ ਦੀ ਕੀਤੀ ਆ, ਅਸੀਂ ਅੱਗੇ ਜਾ ਕੇ ਕਰਾਂਗੇ ਕਿ ਉਹ ਬੜਾ ਬੇਸ ਸੀ ਸਾਰੇ ਦਾ।
ਲੇਕਿਨ ਇਹ ਕਨਕਲੂਡ ਕਰਨਾ ਹੈ ਕਿ ਹਥਿਆਰਾਂ ਦੀ ਲੜਾਈ 'ਚ ਤਾਕਤਵਰ ਜਿਹੜੀ ਇੱਕ ਧਿਰ ਹੈ ਉਹ ਦੂਜੇ ਨੂੰ ਢਾਹ ਲੈਂਦੀ ਹੈ। ਠੀਕ ਹੈ, ਇੱਕ ਵਾਰੀ ਉਹਨਾਂ ਦਾ ਜ਼ੋਰ ਵੀ ਪੈ ਜਾਂਦਾ ਹੈ। ਵੱਡੇ ਘੱਲੂਘਾਰੇ ਉਸੇ ਨੂੰ ਹੀ ਅਸੀਂ ਕਹਿੰਦੇ ਹਾਂ, ਵੱਡੇ ਘੱਲੂਘਾਰੇ 'ਚ ਲਗਭਗ ਅੱਧੀ ਸਿੱਖ ਕੌਮ ਮਾਰ ਦਿੱਤੀ ਜੀ। ਪਰ ਗੁਰਿਲਾ ਲੜਾਈਆਂ ਜਾਂ ਆਜ਼ਾਦੀ ਦੀਆਂ ਲੜਾਈਆਂ ਇਸ ਗੱਲ ਤੇ ਸਰਵਾਈਵ ਕਰਦੀਆਂ ਵੀ ਤੁਹਾਡਾ ਸਾਹ ਕਿੰਨਾ ਲੰਬਾ ਹੈ, ਤੁਸੀਂ ਕਿੰਨੀ ਦੇਰ ਤੱਕ ਉਸ ਲੜਾਈ ਨੂੰ ਪੁਸ਼ ਕਰ ਸਕਦੇ ਹੋ। ਕਈਆਂ ਦਾ ਲੱਕ ਟੁੱਟ ਜਾਂਦਾ ਹੈ। ਜੇ ਅਬਦਾਲੀ ਬੈਟਰ ਫੋਰਸ ਸੀ, ਮਰਾਠਿਆਂ ਦਾ ਲੱਕ ਤੋੜ ਦਿੱਤਾ ਪਾਣੀਪਤ ਦੀ ਲੜਾਈ 'ਚ, ਹਿੱਲੇ ਨਹੀਂ ਜੀ। ਸਿੱਖਾਂ ਦਾ ਘੱਲੂਘਾਰਾ ਉਹਨਾਂ ਨੇ ਕੀਤਾ 8 ਮਹੀਨੇ ਦੇ ਵਿੱਚ ਉਹਨਾਂ ਨੇ 6 ਮਹੀਨੇ ਦੇ ਵਿੱਚ ਰਾਦਰ ਅਬਦਾਲੀ ਨੂੰ ਡਿਫੀਟ ਕਰਕੇ ਉਹਦੇ ਪ੍ਰਿਜ਼ਨਰ ਆਫ ਵਾਰ ਬਣਾ ਕੇ ਲੈ ਆਂਦੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕੋਈ ਵਿੱਢ ਕੇ ਹਥਿਆਰਬੰਦ ਲੜਾਈ ਤਾਂ ਸ਼ੁਰੂ ਨਹੀਂ ਕੀਤੀ ਜੀ। ਉਹਨਾਂ ਨੇ ਲੜਾਈ ਤਾਂ ਵਿਚਾਰਾਂ ਦੀ ਸੀ, ਉਦੋਂ ਵੀ ਸੀ, ਅੱਜ ਵੀ ਵਿਚਾਰਾਂ ਦੀ ਹੈ। ਹਥਿਆਰ ਵੀ ਵਿਚਾਰਾਂ ਦਾ ਹੀ ਪ੍ਰਗਟਾਵਾ ਹੈ ਕਿ ਜੇ ਸਰਕਾਰ ਨੇ ਰੂਥਲੈਸਲੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਹਮਲੇ ਦਾ ਨਿਸ਼ਾਨਾ ਬਣਾਇਆ ਜੀ, ਉਸ ਤੋਂ ਪਹਿਲਾਂ ਦੇ ਸਰਕਮਸਟੈਂਸ ਸਾਡੇ ਸਾਹਮਣੇ ਨੇ ਕਿ ਵੀ ਨਰਕਧਾਰੀਆਂ ਦਾ ਕੇਸ ਹੈ, ਟਰਾਂਸਫਰ ਹੋ ਕੇ ਹਰਿਆਣੇ ਚਲਾ ਜਾਂਦਾ ਹੈ। ਜਦੋਂ ਤੱਕ ਜਸਟਿਸ ਸਿਸਟਮ ਜਿਹੜਾ ਉਹਦੀ ਡਿਨਾਇਲ ਰਹੀ, ਸਾਹਮਣੇ ਰਿਹਾ, ਉਹਨਾਂ ਨੂੰ ਉਡੀਕ ਸੀ ਕਿ ਜੀ ਇੱਕ ਕੋਰਟ, ਦੂਜੀ ਕੋਰਟ, ਹਾਈ ਕੋਰਟ, ਲੇਕਿਨ ਉਹਦੀ ਫਿਰ ਅਪੀਲ ਵੀ ਨਹੀਂ ਕੀਤੀ ਹੈ ਜਿਹੜੀ ਹੈ ਪੰਜਾਬ ਗਵਰਨਮੈਂਟ ਨੇ। ਸੋ ਉਦੋਂ ਜਿਹੜਾ ਦੋਸ਼ੀਆਂ ਨੂੰ ਸਜ਼ਾ ਯਾਫਤਾ ਕਰਨ ਦਾ ਫੈਸਲਾ ਲਿਆ, ਬਟ ਕੋਈ ਉਹ ਸਟੇਟ ਦੇ ਖਿਲਾਫ ਕੋਈ ਵਾਰ ਦਾ ਐਲਾਨ ਤਾਂ ਨਹੀਂ ਸੀ ਜੀ। ਸੋ ਮੈਂ ਸਮਝਦਾ ਹਾਂ ਵੀ ਸੰਤ ਭਿੰਡਰਾਂਵਾਲਿਆਂ ਨੇ ਅਖੀਰ ਤੱਕ ਖਾਲਿਸਤਾਨ ਦੀ ਐਡਵੋਕੇਸੀ ਨਹੀਂ ਕੀਤੀ ਹੈ। ਜਿਹੜੀ ਉਹਨਾਂ ਦੀ ਕਲੋਜ਼ੈਸਟ ਸਟੇਟਮੈਂਟ ਜਿਹੜੀ ਆਂਦੀ ਹੈ ਉਹ ਇਹੀ ਹੈ ਕਿ ਭਾਈ ਅਸੀਂ ਨਾਲ ਰਹਿਣਾ ਚਾਹੁੰਦੇ ਹਾਂ, ਇਹਨਾਂ ਨੇ ਦੇਖਣਾ ਕਿ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਸੋ ਜ਼ਾਹਰ ਹੈ ਕਿ ਵਿਚਾਰਕ ਤੌਰ 'ਤੇ ਉਹਨਾਂ ਨੂੰ ਬਿਲਕੁਲ ਆਪ ਵੀ ਕਲੈਰਿਟੀ ਸੀ, ਔਰ ਉਹਨਾਂ ਨੇ ਆਪਣਾ ਜਿਹੜਾ ਖਾਕਾ ਵੀ ਹੈ ਉਹਨਾਂ ਨੇ ਤੇ ਸ਼ਹੀਦੀ ਪਾਉਣੀ ਸੀ। ਉਹਨਾਂ ਨੇ ਪੋਸਟ 84 ਜਨਰੇਸ਼ਨ ਦੇ ਲਈ ਉਹ ਖਾਕਾ ਰੱਖਿਆ ਖਾਲਿਸਤਾਨ ਦੀ ਪ੍ਰਾਪਤੀ ਦਾ। ਸੋ ਬਾਕੀ ਜਿਉਂ-ਜਿਉਂ ਵਿਚਾਰ ਅੱਗੇ ਚੱਲੇਗੀ ਅਸੀਂ ਇਸ ਤੇ ਆਪਣੀ ਟਿੱਪਣੀ ਕਰਾਂਗੇ ਜੀ। ਅੱਗੇ ਵੀ ਜੀ ਲਿਖਦੇ ਹਨ, ਵਿਚਾਰ ਕਰਨ ਵਾਲੀ ਗੱਲ ਹੈ ਕਿ ਸਿੱਖਾਂ ਕੋਲ ਕਿਹੜੀ ਤਾਕਤ ਹੈ, ਉਸ ਤਾਕਤ ਦਾ ਸੋਮਾ ਕੀ ਹੈ। ਦੂਜੇ ਪੱਖ ਤੋਂ ਸੋਚਿਆ ਜਾਵੇ ਤਾਂ ਸਾਡੇ ਸ਼ਹੀਦਾਂ ਅਤੇ ਯੋਧਿਆਂ ਨੂੰ ਤਾਕਤ ਕਿੱਥੋਂ ਮਿਲਦੀ ਸੀ। ਅਸੀਂ ਅਕਸਰ ਕਹਿੰਦੇ ਹਾਂ ਕਿ ਸਾਡੀ ਰਾਜਨੀਤੀ ਤੇ ਧਰਮ ਇਕੱਠੇ ਹਨ। ਦਰਬਾਰ ਸਾਹਿਬ ਦੇ ਨਾਲ ਤਖਤ ਸਾਹਿਬ ਕਿਉਂ ਬਣਿਆ, ਇਸ ਦਾ ਸਿੱਧਾ ਸੰਬੰਧ ਤਾਕਤ ਦੇ ਸੰਚਾਰ ਨਾਲ ਹੈ। ਅਸੀਂ ਸਭ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵੀ ਮੰਨਦੇ ਹਾਂ, ਪਰ ਕੀ ਅਸੀਂ ਸਹੀ ਮਾਇਨਿਆਂ ਵਿੱਚ ਗੁਰੂ ਦੇ ਹੁਕਮ ਦੀ ਵਿਚਾਰ ਕਰਦੇ ਹਾਂ? ਹਰ ਰੋਜ਼ ਅੰਮ੍ਰਿਤ ਵੇਲੇ ਮਿਲਦੇ ਹੁਕਮਨਾਮੇ ਦੀ ਕਿੰਨੀ ਕੁ ਪਾਲਣਾ ਕਰਦੇ ਹਾਂ? 1 ਘੰਟੇ ਬਾਅਦ ਭੁੱਲ ਜਾਂਦਾ ਹੈ ਕਿ ਅੱਜ ਦਾ ਹੁਕਮਨਾਮਾ ਕੀ ਸੀ। ਬਾਣੀ ਪੜ੍ਹਨੀ, ਸੁਣਨੀ, ਸਮਝਣੀ ਤਾਂ ਸ਼ੁਰੂਆਤ ਹੈ, ਮਕਸਦ ਤਾਂ ਬਾਣੀ ਨੂੰ ਜਿਉਣਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਗਿਆ ਸੰਦੇਸ਼ ਸਾਨੂੰ ਅਲੱਗ-ਅਲੱਗ ਜਮਾਤ ਦੇ ਵਿਦਿਆਰਥੀਆਂ ਨੂੰ ਸਮਝਾਏ ਗਏ ਸਬਕ ਦੀ ਤਰ੍ਹਾਂ ਪ੍ਰਾਪਤ ਹੁੰਦਾ ਹੈ, ਜਿੱਥੇ ਸਿਖਾਂਦਰੂਆਂ ਲਈ ਸੇਵਾ, ਹੁਕਮ ਵਿੱਚ ਰਹਿਣਾ, ਨਿਮਰਤਾ ਅਤੇ ਖੁਦ ਕਿਰਤ ਕਰਨਾ ਆਦਿ ਦਾ ਉਪਦੇਸ਼ ਹੈ। ਸੇਵਾ ਨਾਲ ਮਨ ਨਿਰਮਲ ਹੁੰਦਾ ਹੈ, ਸਾਧ ਸੰਗਤ ਦਾ ਵੀ ਭਲਾ ਹੁੰਦਾ ਹੈ, ਦਸਵੰਧ ਨਾਲ ਮਾਇਆ ਚੋਂ ਮੋਹ ਨਿਕਲਦਾ ਹੈ, ਹੁਕਮ ਵਿੱਚ ਰਹਿਣਾ ਪਰਮਾਤਮਾ ਵਿੱਚ ਵਿਸ਼ਵਾਸ ਪੱਕਾ ਕਰਦਾ ਹੈ। ਡਾਕਟਰ ਸਾਹਿਬ ਬ੍ਰੇਕ ਤੇ ਚਲੇ ਜਾਈਏ, ਆਨਸਰ ਬਾਹਰ ਲਾ ਲਾਂਗੇ। ਮੇਰਾ ਖਿਆਲ ਹੈ ਇਸ ਨੂੰ ਮੈਂ ਟੈਕਲ ਕਰ ਲੈਣਾ, ਕਿਉਂਕਿ ਇਹਦੀ ਕੋਈ ਬਹੁਤੀ ਐਕਸਪਲੇਨੇਸ਼ਨ ਦੀ ਲੋੜ ਨਹੀਂ ਹੈ ਜੀ। ਜੋ ਵੀ ਤੁੰਗ ਸਾਹਿਬ ਨੇ ਕਿਹਾ ਉਹ ਬਿਲਕੁਲ ਗੁਰਮਤ ਦੀ, ਗੁਰਬਾਣੀ ਦੀ ਰੋਸ਼ਨੀ 'ਚ ਹੈ ਜੀ, ਕਿ ਜਿਹੜੀ ਸਾਡੀ ਤਾਕਤ ਦਾ ਸੋਮਾ ਹੈ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ, ਹੁਕਮਨਾਮਾ ਹੈ ਜੀ। ਉਸ ਦੇ ਉੱਤੇ ਜਿਹੜਾ ਫੋਕਸ ਕਰਨਾ, ਔਰ ਫਿਰ ਜਿਹੜਾ ਉਹਨਾਂ ਨੇ ਬਾਣੀ ਪੜ੍ਹਨਾ, ਸੁਣਨਾ, ਜੀਵਨ ਦੇ ਵਿੱਚ ਅਮਲ ਕਰਨਾ, ਔਰ ਜਿਹੜੇ ਗੁਣ ਉਹਨਾਂ ਨੇ ਸਿੱਖ ਦੇ ਵਿੱਚ ਹੋਣੇ ਚਾਹੀਦੇ ਨੇ, ਉਹਦੇ 'ਚ ਨਿਮਰਤਾ ਜੀ, ਆਪਸ ਕੋ ਜੋ ਜਾਣਿਆ ਨੀਚਾ ਸੌ ਗਣੀਆਂ ਸਭ ਤੇ ਉੱਚਾ, ਕਿਰਤ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਸੇਵਾ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਇਹ ਗੁਰਬਾਣੀ ਦਾ ਆਧਾਰ ਹੈ ਜੀ। ਦਸਵੰਧ ਕਿ ਜਿਹੜਾ ਕਿਛ ਹੱਥੋਂ ਦੇ, ਔਰ ਇਹ ਗੁਰੂ ਅਰਜਨ ਸਾਹਿਬ ਨੇ ਐਸਟੈਬਲਿਸ਼ ਕੀਤੀ ਦਸਵੰਧ ਦੀ ਪਰੰਪਰਾ, ਜਿਹੜੀ ਕਿ ਸਿੱਖ ਦੇ ਲਈ ਮੈਂਡੇਟਰੀ ਹੈ ਜੀ, ਔਰ ਹੁਕਮ ਦੇ ਵਿੱਚ ਰਹਿਣਾ। ਸੋ ਮੈਂ ਸਮਝਦਾ ਵੀ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਜਿਹੜੇ ਸਿੱਖ ਦੇ
ਟ੍ਰੇਟਸ ਨੇ, ਕਰੈਕਟਰ ਹੈ ਔਰ ਉਹਦੀ ਓਨੈਸਟ ਸਿੱਖੀ ਜੀਵਨ ਜਾਚ ਹੈ, ਉਹਨੂੰ ਉਹਨਾਂ ਨੇ ਡਿਫਾਈਨ ਕੀਤਾ ਜੀ। ਬਾਕੀ ਫਿਰ ਅਸੀਂ ਅੱਗੇ ਬ੍ਰੇਕ ਤੋਂ ਬਾਅਦ ਪੜਾਂਗੇ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।